12ਵੀਂ ਕਲਾਸ ਦੀ ਇੱਕ ਨਜ਼ਮ ਹੈ। ਡੂੰਘੇ ਪੈਂਡੇ ਚੁੱਪ ਚੁੱਪ ਰਹਿੰਦੇ ਕੁਝ ਨਾ ਕਹਿੰਦੇ, ਚੁੱਪ ਚੁੱਪ ਰਹਿੰਦੇ ਕੁਝ ਨਾ ਕਹਿੰਦੇ। ਚੰਨ ਅਸਮਾਨੋਂ ਤੱਕਦਾ ਰਹਿੰਦਾ, ਫੁੱਲਾਂ ਵਾਂਗੂ ਹੱਸਦਾ ਰਹਿੰਦਾ। ਕਦੀ ਕਦਾਈ ਲੁਕ ਲੁਕਾ ਕੇ, ਪਿਛਲੀ ਰਾਤੀ ਡੁਬਕੀ ਲਾ ਕੇ। ਸੁੱਤੀਆਂ ਲਹਿਰਾਂ ਨੂੰ ਗਲ ਲਾ ਕੇ, ਰੋਂਦਾ ਰਹਿੰਦਾ ਹੱਸਦਾ ਰਹਿੰਦਾ। ਕੌਣ ਦਿਲਾਸੇ ਕਿਸ ਨੂੰ ਦਿੰਦਾ, ਕੌਣ ਦਿਲਾਸੇ ਕਿਸ ਨੂੰ ਦਿੰਦਾ। ਇਹ ਨਜ਼ਮ ਛੋਟੀ ਜੀ ਨਜ਼ਮ, ਲੇਕਿਨ ਤਾਸੁਰ ਦੇ ਲਿਹਾਜ਼ ਨਾਲ ਇੰਤਹਾਈ ਕਮਾਲ ਦੀ ਨਜ਼ਮ ਹੈ। ਇਸ ਦੇ ਸ਼ਾਇਰ ਨੇ ਅਲਤਾਫ ਕੁਰੈਸ਼ੀ। ਅਲਤਾਫ ਕੁਰੈਸ਼ੀ 1937 ਨੂੰ ਮੁਜ਼ੱਫਰਾਬਾਦ ਕਸ਼ਮੀਰ ਦੇ ਰਹਿਣ ਵਾਲੇ ਨੇ। ਉਹ ਲਾਹੌਰ ਆ ਗਏ ਤੇ ਉਹਨਾਂ ਨੇ ਇੱਥੇ, ਉਹਨਾਂ ਦੀ ਮਾਦਰੀ ਜ਼ੁਬਾਨ ਤੇ ਕਸ਼ਮੀਰੀ ਸੀ। ਉਹਨਾਂ ਨੇ ਇੱਥੇ ਪੰਜਾਬੀ ਜ਼ੁਬਾਨ ਦੇ ਹਵਾਲੇ ਨਾਲ, ਪੰਜਾਬੀ ਪਿਆਰ ਦੇ ਹਵਾਲੇ ਨਾਲ ਜਦੋਂ ਦੇਖਿਆ ਕਿ ਇਹ ਜ਼ੁਬਾਨ ਇੰਨੀ ਜ਼ਰਖੇਜ਼ ਹੈ, ਇਹਦੇ ਵਿੱਚ ਇੰਨਾ ਕੁਝ ਅੱਛਾ ਬਿਆਨ ਕੀਤਾ ਜਾ ਸਕਦਾ ਹੈ, ਉਹਨਾਂ ਨੇ ਪੰਜਾਬੀ ਜ਼ੁਬਾਨ ਰਾਹੀਂ ਇੱਕ ਤੇ ਕਸ਼ਮੀਰ ਦੇ ਵਸਨੀਕਾਂ ਦੀ ਗੱਲ ਕੀਤੀ, ਉੱਥੋਂ ਦੀ ਮਹਿਰੂਮੀ ਨੂੰ ਬਿਆਨ ਕੀਤਾ। ਫਿਰ ਜਿਹੜੀ ਜ਼ੁਬਾਨ ਨੇ ਉਹਨਾਂ ਨੂੰ ਮੁਤਾਸਿਰ ਕੀਤਾ ਸੀ, ਉਹ ਜ਼ੁਬਾਨ ਪੰਜਾਬੀ ਸੀ। ਲਾਹੌਰ ਵਿੱਚ ਰਹੇ, ਲਾਹੌਰ ਦੇ ਵਿੱਚ ਰਹਿੰਦੇ ਹੋ, ਉਹਨਾਂ ਨੂੰ ਆਪਣੀ ਜ਼ੁਬਾਨ ਨਾਲ ਮੁਹੱਬਤ ਪੈਦਾ ਹੋ ਗਈ। ਉਹਨਾਂ ਨੇ ਇਸ ਦੌਰਾਨ ਜਿਹੜੀਆਂ ਨਜ਼ਮਾਂ ਲਿਖੀਆਂ, ਉਹਦੇ ਵਿੱਚ ਜਿਹੜਾ ਤਾਸੁਰ ਮਿਲਦਾ, ਜਿਹੜਾ ਇਨਸਾਨੀ ਜਜ਼ਬਿਆਂ ਦੀ ਤਰਜਮਾਨੀ ਮਿਲਦੀ ਹੈ, ਉਹ ਬਹੁਤ ਘੱਟ ਸ਼ਾਇਰਾਂ ਕੋਲ ਮੌਜੂਦ ਹੈ। ਡੂੰਘੇ ਪੈਂਡੇ ਵਿੱਚ ਵੀ ਚੁੱਪ ਚੁੱਪ ਰਹਿੰਦੇ ਕੁਝ ਨਾ ਕਹਿੰਦੇ, ਚੰਨ ਅਸਮਾਨੋਂ ਤੱਕਦਾ ਰਹਿੰਦਾ, ਫੁੱਲਾਂ ਵਾਂਗੂ ਹੱਸਦਾ ਰਹਿੰਦਾ। ਕਦੀ ਕਦਾਈ ਲੁਕ ਲੁਕਾ ਕੇ, ਪਿਛਲੀ ਰਾਤੀ ਡੁਬਕੀ ਲਾ ਕੇ। ਸੁੱਤੀਆਂ ਲਹਿਰਾਂ ਨੂੰ ਗਲ ਲਾ ਕੇ, ਰੋਂਦਾ ਰਹਿੰਦਾ ਹੱਸਦਾ ਰਹਿੰਦਾ। ਇਹ ਜਿਹੜੀ ਇੱਕ ਨਜ਼ਮ ਹੈ, ਇਹਦੇ ਵਿੱਚ ਹੇਰਵਾ ਹੈ। ਉਸ ਵੇਲੇ ਦੀ ਗੱਲ ਹੈ ਜਦੋਂ ਉਹਦੇ ਕੋਲ ਮਹਿਬੂਬ ਸੀ। ਹੁਣ ਜਦੋਂ ਮਹਿਬੂਬ ਨਹੀਂ ਹੈ ਤੇ ਉਹ ਚੁੱਪ ਚੁੱਪ ਰਹਿ ਰਿਹਾ ਹੈ। ਤੇ ਨਜ਼ਮ ਦਾ ਉਨਵਾਨ ਜਿਹੜਾ ਹੈ ਉਹ ਡੂੰਘੇ ਪਾਣੀ। ਡੂੰਘੇ ਪਾਣੀ ਜਦੋਂ ਚੱਲ ਰਹੇ ਹੁੰਦੇ ਨੇ ਤੇ ਬਹੁਤ ਸ਼ਾਂਤ ਲੱਗਦੇ ਨੇ, ਪਰ ਇਹ ਸ਼ਾਂਤੀ ਦੇ ਥੱਲੇ ਪਤਾ ਨਹੀਂ ਕਿੱਡੇ ਵੱਡੇ ਵੱਡੇ ਹੜ੍ਹ ਹੰਝੂਆਂ ਦੇ ਤੂਫਾਨ ਜਿਹੜੇ ਨੇ, ਉਹ ਵੱਡੇ ਵੱਡੇ ਝੱਖੜ ਜਿਹੜੇ ਨੇ, ਉਹ ਉਹਦੇ ਅੰਦਰ ਮੌਜੂਦ ਹੁੰਦੇ ਨੇ। ਇਸੇ ਤਰ੍ਹਾਂ ਜਿਹੜਾ ਇਨਸਾਨ ਬਹੁਤ ਜ਼ਿਆਦਾ ਹਸਾਸ ਹੁੰਦਾ ਹੈ, ਉਹ ਉੱਤੋਂ ਬਹੁਤ ਜ਼ਿਆਦਾ ਨਰਮ ਮਜ਼ਾਜੀ ਵੀ ਵਿਖਾ ਰਿਹਾ ਹੁੰਦਾ ਹੈ, ਤੇ ਉਹਨੇ ਆਪਣੇ ਦਿਲ ਦੇ ਅੰਦਰ ਤੇ ਹੜ੍ਹ ਦੇ ਜਿਹੜੇ ਹੜ੍ਹ ਰੱਖੇ ਹੁੰਦੇ ਨੇ, ਜਿਹੜੇ ਤੂਫਾਨ ਰੱਖੇ ਹੁੰਦੇ ਨੇ, ਉਹਨਾਂ ਨੂੰ ਮਹਿਫੂਜ਼ ਰੱਖਿਆ ਹੁੰਦਾ ਹੈ। ਉਹ ਚੁੱਪ ਚੁੱਪ ਰਹਿੰਦਾ ਹੈ, ਕੁਝ ਨਹੀਂ ਕਹਿੰਦਾ ਹੈ। ਲੋਕੀ ਉਹਨਾਂ ਨੂੰ ਨਹੀਂ ਸਮਝ ਸਕਦੇ। ਹਰ ਅੱਖ ਨੂੰ ਨਹੀਂ ਸਮਝ ਸਕਦੀ। ਹਰ ਇਨਸਾਨ ਨੂੰ ਨਹੀਂ ਸਮਝ ਸਕਦਾ। ਫਿਰ ਚੰਨ ਅਸਮਾਨੋਂ ਤੱਕਦਾ ਰਹਿੰਦਾ। ਇਹ ਚੰਨ ਫਿਤਰਤ, ਜਿੰਨੀਆਂ ਵੀ ਸ਼ਾਇਰੀ ਦੇ ਵਿੱਚ ਬਿਆਨ ਕੀਤੇ ਗਈਆਂ ਨੇ ਇਸਤਲਾਹਾਂ, ਉਹ ਬਹੁਤ ਖੂਬਸੂਰਤ ਨੇ, ਜਿਹਦੇ ਵਿੱਚ ਸਾਨੂੰ ਬੇਹਿੱਸੀ ਦਾ ਵੀ ਰੰਗ ਨਜ਼ਰ ਆਉਂਦਾ ਹੈ ਤੇ ਫਿਰ ਆਸ਼ਕ ਦੇ ਵੀ ਰੰਗ ਨਜ਼ਰ ਆਉਂਦੇ ਨੇ। ਤਮਾਮ ਆਫਤਾਂ, ਤਮਾਮ ਆਸਾਇਸ਼ਾਂ ਅਸੀਂ ਆਸਮਾਨ ਵੱਲ ਮਨਸੂਬ ਕਰ ਦਿੰਦੇ ਹਾਂ। ਹੁਣ ਚੰਨ ਅਸਮਾਨੋਂ ਤੱਕਦਾ ਰਹਿੰਦਾ, ਉਹਦੇ ਵਾਸਤੇ ਮਹਿਬੂਬ ਵੀ ਹੈ, ਉਹਦੇ ਵਾਸਤੇ ਉਹ ਜ਼ਾਤ ਵੀ ਹੈ ਜਿਹਦੇ ਨਾਲ ਉਹਨੇ ਆਸਾਂ ਲਾਈਆਂ ਹੋਈਆਂ ਨੇ। ਤੇ ਕਦੀ ਕਦਾਈ ਲੁਕ ਲੁਕਾ ਕੇ, ਪਿਛਲੀ ਰਾਤੀ ਡੁਬਕੀ ਲਾ ਕੇ, ਸੁੱਤੀਆਂ ਲਹਿਰਾਂ ਨੂੰ ਗਲ ਲਾ ਕੇ। ਇਹ ਉਹ ਸੁੱਤੇ ਜਜ਼ਬੇ ਨੇ ਜਿਹੜੇ ਅੱਧੀ ਰਾਤ ਦੇ ਵੇਲੇ ਉਸ ਨੂੰ ਯਾਦ ਆਉਂਦੇ ਨੇ। ਤੁਸੀਂ ਅਨਵਰ ਦਾ ਉਹ ਸ਼ੇਰ ਤੇ ਪੜ੍ਹਿਆ ਹੋਣਾ ਹੈ, ਜਿਹੜਾ ਫਸਟ ਈਅਰ ਦੇ ਵਿੱਚ ਵੀ ਸੀ, ਕਿ ਅਨਵਰ ਕਿਹਦੇ ਲਈ ਜਾਗਦੇ, ਜਾਂ ਬੁੱਤਾਂ ਵਾਲੇ ਜਾਗਦੇ ਜਾਂ ਅੱਲਾ ਵਾਲੇ ਰਾਤ ਨੂੰ। ਤੇ ਇੱਥੇ ਬੁੱਤਾਂ ਵਾਲੇ ਨੇ, ਇੱਥੇ ਇਸ਼ਕ ਵਾਲੇ ਨੇ, ਇੱਥੇ ਪ੍ਰੇਮ ਵਾਲੇ ਨੇ, ਇੱਥੇ ਉਹ ਨੇ ਜਿਹੜੇ ਆਪਣੇ ਮਾਜ਼ੀ ਵਿੱਚ ਗਵਾਚੇ ਹੋਏ ਨੇ,
ਜਿਹੜੇ ਡੂੰਘੇ ਪਾਣੀਆਂ ਵਾਂਗ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਨੇ, ਤੇ ਫਿਰ ਉਹਨਾਂ ਦੇ ਉੱਤੇ ਜਦੋਂ ਪੂਰੇ ਜਜ਼ਬੇ ਤਾਰੀ ਹੋ ਜਾਂਦੇ ਨੇ, ਫਿਰ ਉਹ ਜਜ਼ਬਿਆਂ ਨੂੰ ਡੱਕ ਨਹੀਂ ਸਕਦੇ, ਤੇ ਫਿਰ ਚਾਨਣੀ ਰਾਤ ਦੇ ਵਿੱਚ ਉਹ ਸੁੱਤੀਆਂ ਲਹਿਰਾਂ ਨੂੰ ਗੱਲ ਲਾ ਕੇ ਆਪਣੇ ਉਹ ਜਜ਼ਬੇ ਜਿਹੜੇ ਮਰ ਮਿਟ ਜਾਣਾ ਚਾਹੁੰਦੇ ਨੇ ਜਾਂ ਉਹ ਖਤਮ ਹੋਣ ਦੀ ਕੋਸ਼ਿਸ਼ ਕਰਦੇ ਨੇ, ਪਰ ਫਿਰ ਉਹ ਚੰਨ ਦੀ ਚਾਨਣੀ ਵੇਖ ਕੇ, ਮਹਿਬੂਬ ਨੂੰ ਦੇਖ ਕੇ ਉਹ ਯਾਦ ਆ ਜਾਂਦੇ ਨੇ। ਜਿਵੇਂ ਕਿ ਸਾਬਰ ਅਲੀ ਸਾਬਰ ਹੋਰਾਂ ਦਾ ਇੱਕ ਮਿਸਰਾ ਹੈ, ਪੂਰੇ ਚੰਨ ਦੀ ਰਾਤ ਹੋਵੇ ਤੇ ਖਬਰੇ ਮੈਨੂੰ ਕੀ ਹੁੰਦਾ ਹੈ। ਇਹ ਜਿਹੜਾ ਕੀ ਹੋਣਾ ਹੈ, ਇਹ ਉਸ ਮਹਿਬੂਬ ਦੀ ਯਾਦ ਹੈ ਜਿਹੜੀ ਉਹਦੇ ਨਾਲ, ਇਨਸਾਨ ਦੇ ਨਾਲ ਹਮੇਸ਼ਾ ਹਮੇਸ਼ਾ ਰਹਿੰਦੀ ਹੈ ਤੇ ਉਹਨੂੰ ਬੇਹਿੱਸ ਨਹੀਂ ਹੋਣ ਦਿੰਦੀ, ਉਹਨੂੰ ਮਹਿਬੂਬ ਉਹਦੇ ਅੰਦਰੋਂ ਗਵਾਨ ਨਹੀਂ ਦਿੰਦੀ। ਐਸੇ ਲਈ ਤੇ ਅੱਧੀ ਰਾਤੀ ਜਿਹੜਾ ਇਸ਼ਕ ਯਾਦ ਆਉਂਦਾ ਹੈ, ਉਹਨੂੰ ਜਿਹੜਾ ਮਹਿਬੂਬ ਯਾਦ ਆਉਂਦਾ ਹੈ, ਜਿਹੜਾ ਪਿਛਲੀ ਰਾਤੀ ਅੱਧੀ ਰਾਤ ਦੇ ਵੇਲੇ ਉਹਨੂੰ ਡੁੱਬ ਕੇ ਜਿਹੜਾ ਦੂਰ ਲੈ ਜਾਂਦਾ ਹੈ, ਉਹ ਉਹਦਾ ਸੱਚਾ ਇਸ਼ਕ ਹੈ। ਤੇ ਜਿਸ ਦੀ ਤਾਂਘ, ਜਿਸ ਦੀ ਤੜਪ ਉਹਨੂੰ ਅੱਜ ਵੀ ਯਾਦ ਹੈ, ਭਾਵੇਂ ਉਹਨੂੰ ਸਦੀਆਂ ਬੀਤ ਗਈਆਂ ਨੇ। ਉਹ ਵੇਲਾ ਉਹ ਆਪਣੇ ਤਖਲੀਕੀ ਇਜ਼ਹਾਰ ਦਾ ਵੇਲਾ ਹੈ। ਤੇ ਫਿਰ ਜਿਵੇਂ ਕਿ ਮਜ਼ਹਬੀ ਰੰਗ ਵਾਲੇ ਕੁਝ ਲੋਕ ਇਹ ਵੀ ਆਖਦੇ ਨੇ ਕਿ ਉਹ ਕਤਰਾ ਜਿਹੜਾ ਰੱਬ ਦੀ ਯਾਦ ਦੇ ਵਿੱਚ ਆਪਣੀ ਪਸ਼ੇਮਾਨੀ ਦੇ ਵਿੱਚ ਅੱਖ ਦੇ ਵਿੱਚੋਂ ਨਿਕਲੇ, ਉਹ ਕਤਰਾ, ਉਹ ਹੰਝੂ ਦਾ ਕਤਰਾ, ਉਹ ਬਹੁਤ ਕੀਮਤੀ ਬਣ ਜਾਂਦਾ ਹੈ। ਤੇ ਫਿਰ ਜਿਹੜਾ ਮਹਿਬੂਬ ਇਸ਼ਕ ਹਕੀਕੀ ਵਾਲੇ ਪਾਸੇ ਅਸੀਂ ਇਹਨੂੰ ਲੈ ਜਾਈਏ, ਤੇ ਫਿਰ ਉਹ ਮਹਿਬੂਬ ਦੀ ਯਾਦ ਦੇ ਵਿੱਚ, ਮਹਿਬੂਬ ਤੋਂ ਮੁਰਾਦ ਇੱਥੇ ਅੱਲਾਹ ਤਾਲਾ, ਉਹਦੀ ਯਾਦ ਦੇ ਵਿੱਚ ਜਿਹੜਾ ਦਰਦ ਹੈ, ਉਹਦੀ ਯਾਦ ਦੇ ਵਿੱਚ ਜਿਹੜਾ ਲਹੂ ਹੰਝੂਆਂ ਚੋਂ ਨਿਕਲ ਰਿਹਾ ਹੈ, ਲਹੂ ਭਰੇ ਜਿਹੜੇ ਹੰਝੂ ਨਿਕਲ ਰਹੇ ਨੇ, ਉਹ ਵੀ ਇਨਸਾਨ ਨੂੰ ਵੱਡੇ ਮੁਕਾਮ ਤੇ ਲੈ ਜਾਂਦੇ ਨੇ। ਇੱਕ ਚਿੰਤਾ ਭਰੀ ਸੋਚ ਜਿਹੜੀ ਹੈ ਉਹ ਪੂਰੀ ਨਜ਼ਮ ਦੇ ਵਿੱਚ ਮੌਜੂਦ ਹੈ। ਡੂੰਘੇ ਪਾਣੀਆਂ ਦੇ ਵਿੱਚ ਜੀਵਣਾ, ਡੂੰਘੇ ਪਾਣੀਆਂ ਦੇ ਵਿੱਚ ਰਹਿਣਾ, ਡੂੰਘੇ ਪਾਣੀਆਂ ਦੇ ਵਿੱਚ ਆਪਣੇ ਆਪ ਨੂੰ ਰੱਖਣਾ, ਉਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਅਲਤਾਫ ਕੁਰੈਸ਼ੀ ਹੋਰਾਂ ਦੀ ਇਸ ਨਜ਼ਮ ਦੇ ਵਿੱਚ ਜਿਹੜੀਆਂ ਸੁੱਤੀਆਂ ਲਹਿਰਾਂ ਨੇ, ਉਹ ਯਾਦਾਂ ਨੇ ਜਿਸ ਦੇ ਸਹਾਰੇ ਉਹਦੀ ਜ਼ਿੰਦਗੀ ਬਹੁਤ ਕੀਮਤੀ ਹੁੰਦੀ ਜਾ ਰਹੀ ਹੈ। ਤੇ ਇਸ ਲਹਿਰਾਂ ਨੂੰ ਉਹ ਕਿਧਰੇ ਵੀ ਡੋਬ ਕੇ ਗਵਾ ਕੇ ਨਹੀਂ ਰੱਖਣਾ ਚਾਹੁੰਦਾ। ਐਸੇ ਲਈ ਉਹ ਲਹਿਰਾਂ ਮੌਜੂਦ ਨੇ, ਉਹ ਤੂਫਾਨ ਉਹਦੇ ਸੀਨੇ ਦੇ ਅੰਦਰ ਮੌਜੂਦ ਹੈ, ਜਿਹੜਾ ਕਿਸੇ ਵੇਲੇ ਵੀ, ਕਿਸੇ ਵੀ ਲਮਹੇ, ਖਾਸ ਤੌਰ 'ਤੇ ਪਿਛਲੀ ਰਾਤੀ ਡੁਬਕੀ ਲਾ ਕੇ ਜਿਹੜਾ ਉਹਦੇ ਕੋਲ ਆ ਜਾਂਦਾ ਹੈ, ਫਿਰ ਉਹ ਆਪਣੇ ਮਹਿਬੂਬ ਦੀਆਂ ਗੱਲਾਂ ਚੰਨ ਨਾਲ ਕਰਦਾ ਹੈ, ਉਹ ਆਪਣੇ ਮਹਿਬੂਬ ਦੀਆਂ ਗੱਲਾਂ ਤਾਰਿਆਂ ਨਾਲ ਕਰਦਾ ਹੈ। ਉਹ ਆਪਣੇ ਮਨ ਦੇ ਅੰਦਰ ਵਸਦੇ ਮਹਿਬੂਬ ਨੂੰ ਕਦੇ ਵੀ ਮਾਰਨਾ ਨਹੀਂ ਚਾਹੁੰਦਾ। ਉਹ ਆਪਣੇ ਮਹਿਬੂਬ ਨੂੰ ਹਮੇਸ਼ਾ ਜ਼ਿੰਦਾ ਰੱਖਣਾ ਚਾਹੁੰਦਾ ਹੈ, ਤਾਂ ਜੇ ਉਹਦਾ ਮਹਿਬੂਬ ਉਹਦੇ ਅੰਦਰ ਹੈ, ਉਹਦੇ ਨਾਲ ਹੈ, ਤੇ ਉਹਨੂੰ ਕਦੇ ਵੀ ਮੌਤ ਨਹੀਂ ਆ ਸਕਦੀ। ਇਹ ਡੂੰਘੇ ਪਾਣੀਆਂ ਦੀ ਗੱਲ ਹੁੰਦੀ ਹੈ, ਜਿਹੜੇ ਬੜੀ ਸਕੂਨ ਦੇ ਨਾਲ ਟੁਰ ਰਹੇ ਨੇ, ਪਰ ਆਪਣਾ ਤੂਫਾਨ ਆਪਣੇ ਅੰਦਰ ਲੁਕੋਇਆ ਹੈ। ਇਸੇ ਤਰ੍ਹਾਂ ਉਹ ਇਨਸਾਨ ਜਿਹੜੇ ਬੜੇ ਪੁਰਸਕੂਨ ਤੇ ਸ਼ਾਂਤ ਨਜ਼ਰ ਆ ਰਹੇ ਨੇ, ਉਹਨਾਂ ਨੇ ਆਪਣੇ ਇਸ਼ਕ ਨੂੰ ਬਹੁਤ ਅੰਦਰ ਤੱਕ ਮਹਿਸੂਸ ਕੀਤਾ ਹੋਇਆ ਹੈ। ਜਿਵੇਂ ਕਿ ਇੱਕ ਸ਼ਾਇਰ ਨੇ ਆਖਿਆ ਸੀ ਕਿ ਉਹਨੂੰ ਅਸੀਂ ਉਰਦੂ ਦੇ ਸ਼ੇਰ ਰਾਹੀਂ ਬਿਆਨ ਕਰਨੇ ਆ। ਦੇਖਣਾ ਵੀ तो उससे दूर से देखा करना, शेवा इश्क नहीं हुस्न को रुसवा करना। ਤੇ ਡੂੰਘੇ ਪਾਣੀ ਜਿਹੜੇ ਨੇ ਉਹ ਕਿਸੇ ਤਰ੍ਹਾਂ ਵੀ ਆਪਣੇ ਮਹਿਬੂਬ ਦਾ ਨਾਂ ਆਪਣੇ ਹੋਂਠਾਂ 'ਤੇ ਨਹੀਂ ਲਿਆਂਦੇ ਕਿ ਕੋਈ ਗੈਰ ਉਹਦਾ ਨਾਂ ਵੀ ਨਾ ਸੁਣ ਲਵੇ, ਨਹੀਂ ਤੇ ਫਿਰ ਕਤੀਲ ਸ਼ਫਾਈ ਵਾਂਗੂ ਇੰਜ ਹੋ ਜਾਣਾ ਹੈ। ਡੋਲ ਦਿੱਤੀ ਸਭ ਉਮਰ ਕਮਾਈ ਪਾਣੀ 'ਤੇ, ਅਸੀਂ ਵੀ ਇੱਕ ਤਸਵੀਰ ਬਣਾਈ ਪਾਣੀ 'ਤੇ। ਇਹ ਸਾਰੇ ਜਿਹੜੇ ਡੂੰਘੇ ਪਾਣੀਆਂ ਦੇ ਵਿੱਚ ਰਹਿਣ ਵਾਲੇ ਉਹ ਮਹਿਬੂਬ ਦਾ ਜਿਹੜਾ ਤਸੱਵੁਰ ਹੈ ਉਹ ਅਲਤਾਫ ਕੁਰੈਸ਼ੀ ਦੇ ਕੋਲ ਮੌਜੂਦ ਹੈ। ਰੰਗਾਂ ਦਾ ਇੱਕ ਸ਼ਹਿਰ ਵਸਾਵਾਂ, ਮੰਨੇਗੀ ਮੈਂ ਤੇਰੀ ਤਸਵੀਰ ਬਣਾਵਾਂ, ਮੰਨੇਗੀ। ਇਹ ਅੱਜ ਦੇ ਸ਼ਾਇਰ ਨਾਸਿਰ ਅਦੀਬ ਦਾ ਬਹੁਤ ਸੋਹਣਾ ਸ਼ੇਰ ਹੈ ਕਿ ਇਹ ਨਜ਼ਮ ਬਜ਼ਾਹਿਰ ਤੇ ਬਹੁਤ ਛੋਟੀ ਲੱਗਦੀ ਹੈ, ਪਰ ਇਹਦੇ ਜਿਹੜੇ ਮਤਾਲਿਬ ਨੇ ਉਹ ਬੇਤਹਾਸ਼ਾ ਵੱਡੇ ਨੇ, ਕਿਉਂਕਿ ਇਹਨਾਂ ਵਿੱਚ ਤਹਿਵਾਂ ਜੁੜੀਆਂ ਨੇ। ਡੂੰਘੇ ਪਾਣੀ ਜਿਹੜੇ ਨੇ ਕਦੀ ਕਦਾਈ ਲੁਕ ਲੁਕਾ ਕੇ, ਪਿਛਲੀ ਰਾਤੀ ਡੁਬਕੀ ਲਾ ਕੇ, ਸੁੱਤੀਆਂ ਲਹਿਰਾਂ ਨੂੰ ਗੱਲ ਲਾ ਕੇ, ਜਾਂ ਚੁੱਪ ਚੁੱਪ ਰਹਿੰਦੇ ਕੁਝ ਨਾ ਕਹਿੰਦੇ, ਚੰਨ ਅਸਮਾਨ ਨੂੰ ਤੱਕਦਾ ਰਹਿੰਦਾ, ਫੁੱਲਾਂ ਵਾਂਗੂ ਹੱਸਦਾ ਰਹਿੰਦਾ। ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਉਹਦੇ ਵਿੱਚ
ਮਾਜ਼ੀ ਨਾਲ ਵੀ ਜੁੜੀਆਂ ਨੇ, ਉਹਦੇ ਹਾਲ ਨਾਲ ਵੀ ਤੇ ਉਹਦੇ ਮੁਸਤਕਬਲ ਦੀ ਗੱਲ ਵੀ ਬਿਆਨ ਕਰਦੀਆਂ ਨੇ।